जी वेलकम बैक। ਤੁਸੀਂ ਇਹ ਤਸਵੀਰਾਂ ਲਾਈਵ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਨਿਊਜ਼ੀਲੈਂਡ ਤੋਂ ਔਰ ਅਸੀਂ ਪਹੁੰਚੇ ਹੋਏ ਹਾਂ ਇਸ ਵੇਲੇ ਸ੍ਰੀ ਪੰਜਾ ਸਾਹਿਬ ਦੇ ਵਿੱਚ ਔਰ ਸ੍ਰੀ ਪੰਜਾ ਸਾਹਿਬ ਦੇ ਵਿੱਚ ਅੱਜ ਪਹਿਲਾ ਦਿਨ ਹੈ। ਸੰਗਤਾਂ ਪਹੁੰਚੀਆਂ ਹੋਈਆਂ ਨੇ। ਚੜ੍ਹਦੇ ਪੰਜਾਬ ਤੋਂ ਬਹੁਤ ਵੱਡਾ ਜੱਥਾ ਆਇਆ ਹੈ ਔਰ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਭੈਣ ਭਰਾ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਾਂ। ਸ਼ਾਰਟ ਇੰਟਰੋ ਕਰਵਾ ਰਹੇ ਹਾਂ ਕਿ ਵੀ ਕੌਣ ਕਿੱਥੋਂ ਆਇਆ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਨਵੇਂ ਸ਼ਹਿਰ ਤੋਂ ਸ਼ਹੀਦ ਆਜਮ ਭਗਤ ਸਿੰਘ ਦੀ ਧਰਤੀ ਤੋਂ ਆਏ ਹਾਂ। ਖੜਕੜ ਕਲਾਂ ਦੇ ਲਾਗੇ। ਠੀਕ ਹੈ ਜੀ। ਸਾਡੇ ਬਜ਼ੁਰਗਾਂ ਦਾ ਜਨਮ ਇੱਥੇ 258 ਫਰਾਲਾ ਸ਼ੇਖੂਪੁਰ ਜ਼ਿਲ੍ਹੇ ਦੇ ਵਿੱਚ। ਅੱਛਾ, ਪਹਿਲਾਂ ਇੱਥੇ ਵੀ ਫਰਾਲਾ ਸ਼ੇਖੂਪੁਰੇ ਚ ਆਇਆ। ਹਾਂ, ਤੇ ਸਾਡੇ ਪਿੰਡ ਦੇ ਨਾਲ ਕਰਿਆਮ ਪਿੰਡ, ਉੱਥੇ ਆ ਕਰਿਆਮ ਪਿੰਡ ਦੀ ਇੱਥੇ ਬਸਤੀ ਹੈਗੀ ਆ। ਜਿਹੜੇ ਗੁਜਰੇ ਤੋਂ ਉੱਠ ਕੇ ਗਏ ਆ ਉੱਥੇ ਵੀ ਪਿੰਡ ਫਰਾਲਾ ਹੈ। ਉੱਥੇ ਦੇ ਵੀ ਜਿਹੜੇ ਇੰਡੀਆ 'ਚ ਜਾ ਕੇ ਉਹਨਾਂ ਨੇ ਪਿੰਡ ਵਸਾਇਆ ਉੱਥੇ ਫਰਾਲਾ ਹੀ ਹੈ ਜੀ। ਉੱਥੇ ਵੀ ਫਰਾਲਾ। ਆਪਣੇ ਦੋਸਤ ਜਿਹੜੇ ਨੇ ਫਰਾਲੇ ਦੇ ਬੜੇ ਮਸ਼ਹੂਰ ਡਾਕਟਰ ਦਲਵੀਰ ਸਿੰਘ ਪੰਨੂ ਜੀ ਨੇ। ਪੰਨੂ ਜੀ ਆ ਫਰਾਲੇ ਦੀ ਗੱਲ ਆ ਗਈ ਜੀ। ਜੀ ਤੇ ਆਪ ਜੀ ਪਹਿਲੇ ਵੀ ਆਏ ਜਾਂ ਪਹਿਲਾਂ 550 ਸਾਲਾਂ ਤੇ ਮੌਕਾ ਮਿਲਿਆ ਸੀ। ਬੜਾ ਖੁਸ਼ ਹੋਏ ਸੀ। ਬਹੁਤ ਵਧੀਆ ਸਤਿਕਾਰ ਮਿਲਿਆ, ਕੋਈ ਪ੍ਰੋਬਲਮ ਨਹੀਂ ਪਈ। ਹਰ ਜਗ੍ਹਾ ਤੇ ਰਹਿਣ ਸਹਿਣ ਨੂੰ ਬਹੁਤ ਵਧੀਆ ਮਿਲਿਆ। ਹੁਣ ਫਿਰ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਆ। ਤੇ ਵਡ ਭਾਗੀ ਨੇ ਭਾਈ ਜੀ, ਇਹ ਤਾਂ ਦੂਜੀ ਵਾਰੀ ਆ ਗਏ। ਹਾਂਜੀ, ਬਹੁਤ ਕਿਰਪਾ ਹੋਈ ਆ। ਹੁਣ ਸਾਨੂੰ ਹੀ ਉਧਰੋਂ ਇੱਧਰ ਆਏ ਜਿਹੜੇ, ਉਹਨਾਂ ਵਿੱਚ ਇੱਕ ਹੋਏ ਆ ਜਸਟਿਸ ਮੁਹੰਮਦ ਸਦੀਕ ਜੀ ਜੀ। ਉਹਨਾਂ ਨੇ ਨਵਾਂ ਸ਼ਹਿਰ ਦੇ ਵਿੱਚ ਕਾਫੀ ਪੈਸਾ ਖਰਚ ਕੇ ਜੀ ਜੀ ਅੱਜ ਤੋਂ 7-8 ਸਾਲ ਪਹਿਲੇ ਇੱਕ ਲੈਬੋਰਟਰੀ ਬਣਵਾਈ ਹੈ। ਅੱਛਾ, ਹਾਂਜੀ, ਕਾਫੀ 2-3 ਮੰਜ਼ਲੀ ਬਿਲਡਿੰਗ ਹੈ। ਔਰ ਮੈਂ 2 ਦਿਨ ਪਹਿਲਾਂ ਹੀ ਦੇਖ ਕੇ ਆਇਆ ਕਿ ਉਹਦੇ ਉੱਤੇ ਉਹਨਾਂ ਦਾ ਨਾਮ ਲਿਖਿਆ ਹੋਇਆ ਜਸਟਿਸ ਮੁਹੰਮਦ ਸਦੀਕ ਮੈਮੋਰੀਅਲ ਹਾਲ। ਵਾਹ। ਉਹ ਪਿੰਡ ਕਰਿਆਮ ਦੇ ਰਹਿਣ ਵਾਲੇ ਆ। ਅੱਛਾ, ਕਲਿਆਮ ਦੇ ਹੀ ਕਰਿਆਮ। ਹਾਂਜੀ। ਅੱਛਾ, ਇੱਥੇ ਕਲਿਆਮ ਹੈ ਨਾ। ਮੈਂ ਉਸੇ ਕਹਿੰਦਾ ਨਹੀਂ, ਕਰਿਆਮ। ਔਰ ਜਿਹੜੇ ਇੱਧਰ ਆਏ ਆ ਉਹ ਇੱਧਰ ਅਜੇ ਵੀ ਆਪਣੇ ਆਪ ਨੂੰ ਕਰਿਆਮੀਏ ਲਿਖਦੇ ਆ। ਕਰਿਆਮੀਏ। ਹਾਂਜੀ। ਔਰ ਮੈਂ ਗੁਰਮੁਖ ਸਿੰਘ ਪਿੰਡ ਨਿਆਮਤਪੁਰ ਨਜ਼ਦੀਕ ਰਾਹੋਂ ਤੋਂ। ਅੱਛਾ ਜੀ, ਠੀਕ ਹੈ। ਗੁਰਮੁਖ ਸਿੰਘ ਪਿੰਡ ਰਾਹੋਂ ਤੋਂ। ਔਰ ਜਿਹੜਾ ਹੈਗਾ ਆ ਜ਼ਿਲ੍ਹਾ ਨਵਾਂ ਸ਼ਹਿਰ ਜੀ। ਔਰ ਸਰਕਾਰ ਨੇ ਅਸੀਂ ਪਾਕਿਸਤਾਨ ਸਰਕਾਰ ਦੇ ਬੜੇ ਧੰਨਵਾਦੀ ਆ ਕਿ ਜਿਨ੍ਹਾਂ ਨੇ ਸਾਨੂੰ ਜਿਹੜਾ ਹੈਗਾ ਮੌਕਾ ਦਿੱਤਾ ਗੁਰਧਾਮਾਂ ਦੇ ਦਰਸ਼ਨ ਕਰਨ ਦੇ ਲਈ। ਔਰ ਇਹ ਲਾਲਸਾ ਜਿਹੜੀ ਮੇਰੇ ਪਿਤਾ ਸਰਦਾਰ ਸਵਰਨ ਸਿੰਘ ਜੀ, ਜਿਹੜੇ ਕਿ 59 ਚੱਕ ਜ਼ਿਲ੍ਹਾ ਤਹਿਸੀਲ ਜੜ੍ਹਾਂਵਾਲਾ ਔਰ ਉਸ ਤੋਂ ਬਾਅਦ ਸਾਹਿਬਵਾਲਾ ਚੱਕ ਨੰਬਰ 370 ਨਜ਼ਦੀਕ ਨਨਕਾਣਾ ਸਾਹਿਬ, ਉਹਨਾਂ ਨੇ ਜਿਹੜੀ ਹੈਗੀ ਆ ਇਹ ਮੇਰੀ ਲਾਲਸਾ ਹੋਰ ਵਧਾਈ ਸੀ। ਧੰਨਵਾਦ। ਅੱਛਾ ਜੀ। ਜੀ ਭੈਣ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਜੇ ਅਸੀਂ ਨਵਾਂ ਸ਼ਹਿਰ ਤੋਂ ਆਏ ਆ ਤਾਂ ਮੈਨੂੰ ਬਹੁਤ ਖੁਸ਼ੀ ਸੀ ਆਉਣ ਦੀ। ਪਹਿਲਾਂ ਮੈਂ 98 ਵਿੱਚ ਆਈ ਸੀ ਤਾਂ ਹੁਣ ਮੇਰਾ ਮਨ ਬਹੁਤ ਕਰਦਾ ਸੀ, ਬਹੁਤ ਤੜਫਦੀ ਸੀ ਮੈਂ ਆਉਣ ਵਾਸਤੇ। ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਮੇਰੇ ਪਰ। ਬਹੁਤ ਕਰਮਾਂ ਵਾਲੀ ਜੋ ਮੈਨੂੰ ਮਹਾਰਾਜ ਨੇ ਇੱਥੇ ਆਉਣ ਦੇ ਦਰਸ਼ਨ ਦਿੱਤੇ ਆ। ਦੁਬਾਰਾ ਆਏ ਹੋ ਤੁਸੀਂ 98 ਤੋਂ ਬਾਅਦ? 98 ਤੋਂ ਬਾਅਦ ਦੁਬਾਰਾ ਆਏ ਆ। ਮਤਲਬ ਬਹੁਤ ਮੇਰੇ ਮਨ ਵਿੱਚ ਇੱਛਾ ਸੀ ਆਉਣ ਦੀ। ਤਾਂ ਪਹਿਲਾਂ ਹੀ ਵੀਜ਼ਾ ਨਹੀਂ ਲੱਗਾ, ਦੁਬਾਰਾ ਹੁਣ ਵੀਜ਼ਾ ਲੱਗਾ ਆ। ਹਾਂਜੀ, ਸਟੇ ਬਲੈਸ ਜੀ, ਚੜ੍ਹਦੀ ਕਲਾ ਦੇ ਵਿੱਚ ਰਹੋ ਜੀ। ਹਾਂਜੀ। ਮੈਂ ਕਹਿੰਦੇ ਵਾਹਿਗੁਰੂ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ। ਚਲੋ ਜੀ, ਆਮੀਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਕੋਟਕਪੂਰੇ ਤੋਂ ਆਇਆ ਜੀ। ਮੇਰਾ ਜਨਮ ਪਾਕਿਸਤਾਨ ਦਾ ਸਨ 1947 ਹੱਲੋਕੇ ਜ਼ਿਲ੍ਹਾ ਲਾਹੌਰ। ਹਾਂਜੀ। ਅੱਛਾ, ਅਸਲ ਵਿੱਚ ਲਾਹੌਰ ਦਾ ਜਿਹੜਾ ਜ਼ਿਲ੍ਹਾ ਹੈ ਹੁਣ ਉਹ ਟੁੱਟ ਕੇ ਉਹਦੇ ਚੋਂ ਸਿਆਲਕੋਟ ਜ਼ਿਲ੍ਹਾ ਨਿਕਲਿਆ, ਨਾਰੋਵਾਲ ਜ਼ਿਲ੍ਹਾ ਨਿਕਲਿਆ, ਉਹਦੇ ਵਿੱਚੋਂ ਕਸੂਰ ਨਿਕਲਿਆ, ਉਹਦੇ ਚੋਂ ਸ਼ੇਖੂਪੁਰਾ ਨਿਕਲ ਗਿਆ, ਉਹਦੇ ਚੋਂ ਨਨਕਾਣਾ ਸਾਹਿਬ ਨਿਕਲ ਗਿਆ। ਲਾਹੌਰ ਦੇ ਵਿੱਚੋਂ ਖਾਲੀ ਡਿਸਟ੍ਰਿਕਟ ਲਾਹੌਰ ਚੋਂ 6 ਜ਼ਿਲ੍ਹੇ ਨਿਕਲ ਗਏ ਆ। ਇੰਨੀ ਆਬਾਦੀ ਵੱਧ ਗਈ। ਸਾਡਾ ਵੀ ਉੱਥੇ 5-4 ਕਿਲੋਮੀਟਰ ਤੇ ਦੱਸਦੇ ਸੀ ਹੱਲੋਕੇ ਲਾਹੌਰ ਤੋਂ। 4 ਤੋਂ 5 ਕਿਲੋਮੀਟਰ ਉਹਦਾ ਸਟੇਸ਼ਨ ਬਣਿਆ, ਉਹਦਾ ਸਟੇਸ਼ਨ ਨਹੀਂ ਸੀ। ਹਾਂ, ਅਸੀਂ ਜਾਣਾ ਚਾਹੁੰਦੇ ਹਾਂ, ਜਾ ਸਕਦੇ ਹਾਂ। ਇਹ ਲਾਹੌਰ ਜਾ ਕੇ ਤੁਹਾਨੂੰ ਪਤਾ ਚੱਲੇਗਾ ਜਦੋਂ ਉੱਥੇ ਦੇ ਕੇਅਰ ਟੇਕਰਸ ਵਗੈਰਾ ਨੇ ਉਹ ਪ੍ਰਬੰਧ ਦੇਖਣਗੇ ਤੇ ਉੱਥੋਂ ਤੁਸੀਂ ਉਹਨਾਂ ਨੂੰ ਦੱਸਿਓ ਤੇ ਫਿਰ ਉਹ ਤੁਹਾਡਾ ਪ੍ਰਬੰਧ ਕਿਸੇ ਲੋਕਲ ਸੰਗਤ ਦੇ ਨਾਲ ਉਹ ਤੁਹਾਨੂੰ
ਮੈਂ ਵੈਸੇ ਖੁਦ ਲਾਹੌਰ ਦਾ ਰਹਿਣ ਵਾਲਾ ਲੇਕਿਨ ਹੱਲੋਕੀ ਮੈਂ ਅੱਜ ਪਹਿਲੀ ਵਾਰੀ ਬੱਲੋਕੀ ਤੇ ਸੁਣਿਆ ਸੀ। ਹੱਲੋਕੇ ਹੱਲੋਕੇ ਸਾਧੋਕੇ ਦੇ ਕੋਲ ਆ, ਫਿਰ ਤਾਂ ਗੁਜਰਾਂਵਾਲਾ ਚ ਆ ਗਿਆ ਨਾ ਜੀ। ਹਾਂਜੀ, ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ ਪਹਿਲਾਂ ਲਾਹੌਰ ਹੀ ਕਹਿੰਦੇ ਸੀ, ਪਰ ਮੈਂ ਇਹ ਤੁਸੀਂ ਹੁਣ ਜਾਣਾ ਹੈ, ਜਦੋਂ ਤੁਹਾਨੂੰ ਜਾਣਾ ਹੈ ਨਾ ਆਪਣਾ ਇਹਦੇ ਚ ਰੋੜੀ ਸਾਹਿਬ, ਹਾਂਜੀ। ਤਾਂ ਰੋੜੀ ਸਾਹਿਬ ਦੇ ਬਿਲਕੁਲ ਲਾਗੇ ਹੈ। ਚਲੋ ਹਾਂਜੀ ਜੀ, ਜਿੱਥੇ ਬਾਬਾ ਨਾਨਕ ਸਾਹਿਬ ਦੀ ਜਿਹੜੀ ਕੋਤਕ ਹੋਈ ਹੈ, ਜਦੋਂ ਬਾਬਰ ਨੇ ਜਿਹੜੀਆਂ ਚੱਕੀਆਂ ਚੱਲੀਆਂ ਸੀਗੀਆਂ, ਤੇ ਉੱਥੇ ਜਦੋਂ ਤੁਸੀਂ ਜਾਣਾ ਤਾਂ ਉੱਥੇ ਲਾਗੇ ਹੀ ਹੈ ਹੱਲੋਕੇ। ਜਿਹੜਾ ਤੁਸੀਂ ਕਿਹਾ ਨਾ ਹੁਣ ਦੱਸਿਆ ਕਿ ਬਈ ਤੁਸੀਂ ਸਾਧੋਕੇ, ਤੇ ਸਾਧੋਕੇ ਦੇ ਲਾਗੇ ਹੀ ਬਿਲਕੁਲ ਹੈ ਜੀ। ਜੀ ਭੈਣ ਜੀ, ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ, ਸਰਕਾਰ ਦਾ ਜਿਨ੍ਹਾਂ ਸਾਨੂੰ ਦਰਸ਼ਨ ਕਰਾਤੇ। ਚਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਪਿੰਡ ਕੋਟਕਪੁਰਾ ਉੱਤਰ, ਇੱਧਰ ਅਸੀਂ ਵਜ਼ੀਰ ਕੀਆਂ ਝੁੱਗੀਆਂ ਨਨਕਾਣਾ ਸਾਹਿਬ ਤੋਂ। ਅੱਛਾ ਜੀ, ਤੁਸੀਂ ਵੀ ਨਨਕਾਣੇ ਸਾਹਿਬ ਤੋਂ? ਵਾਹ ਜੀ ਵਾਹ, ਹਾਂਜੀ। ਤੁਸੀਂ ਤਾਂ ਫਿਰ ਇਹਦਾ ਮਤਲਬ ਹੈ ਤੁਸੀਂ ਪੇਕੇ ਆ ਗਏ। ਹਾਂਜੀ ਨਨਕਾਣਾ ਸਾਹਿਬ ਵਜ਼ੀਰ ਕੀਆਂ ਝੁੱਗੀਆਂ ਜੀ, ਇੱਥੇ ਨੇੜੇ ਤੇ ਆਓ, ਸਾਨੂੰ ਕੋਲ 1 ਹੋਵੋ। ਮਹੀਨਾ ਰੱਖਿਆ ਸੀ ਉਹਨਾਂ ਨੇ। ਮੈਂ ਇੱਕ ਗੱਲ ਕਵਾਂਗਾ ਕਿ ਜਦੋਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਧੀ ਭੈਣ ਜਦੋਂ ਵਾਪਸ ਆਂਦੀ ਹੈ ਤੇ ਬੜੇ ਲੋਕ ਮਾਣ ਕਰਦੇ ਹੁੰਦੇ ਸੀ ਕਿ ਸਾਡੇ ਪਿੰਡ ਦੀ ਧੀ ਜਿਹੜੀ ਹੈ ਉਹ ਵਾਪਸ ਆਈ ਹੈ। ਹਾਂਜੀ, ਮੈਨੂੰ ਬਹੁਤ ਸ਼ੌਕ ਸੀ ਆਉਣ ਦਾ। ਤੁਸੀਂ ਪਹਿਲੀ ਵਾਰੀ ਆਏ, ਹਾਂਜੀ, ਕਿੱਦਾਂ ਲੱਗ ਰਿਹਾ ਹੈ? ਪੁਰਖ ਯਾਦ ਆਉਂਦੇ ਨੇ? ਬਹੁਤ ਚੰਗਾ। ਇਹ ਕੱਲ ਜਦੋਂ ਆਏ ਨਾ ਤੇ ਰਾਹ ਦੇ ਵਿੱਚ ਦੇਖਦੇ ਆਏ ਲਾਹੌਰ ਤੋਂ ਵੀ ਇਹ ਸਾਡੀ ਜ਼ਮੀਨ ਸੀ, ਇੱਥੋਂ ਅਸੀਂ ਆਉਂਦੇ ਸੀ। ਬਿਲਕੁਲ ਜੀ। ਵੰਡ ਪੰਜਾਬ ਦੀ ਜਦੋਂ ਮੈਂ ਕਹਿੰਦਾ ਵਾਂ, ਇਹਨੂੰ ਮੈਂ ਗਦਰ ਵੀ ਕਹਿੰਦਾ, ਇਹਨੂੰ ਮੈਂ ਉਜਾੜਾ ਵੀ ਕਹਿੰਦਾ ਵਾਂ, ਇਹਨੂੰ ਮੈਂ ਪਾਰਟੀਸ਼ਨ ਵੀ ਕਹਿੰਦਾ ਵਾਂ। ਆਜ਼ਾਦੀ ਤੇ ਮਿਲੀ ਹੈ, ਆਜ਼ਾਦ ਹੋਏ ਆ, ਪਰ ਇਹ ਜਿਹੜਾ ਪੰਜਾਬੀ ਸੰਗਤ ਦਾ ਜਿਹੜਾ ਨੁਕਸਾਨ ਹੋਇਆ ਹੈ, ਸ਼ਾਇਦ ਉਹ ਰਹਿੰਦੀ ਦੁਨੀਆ ਤੱਕ ਪੂਰਾ ਨਹੀਂ ਹੋਏਗਾ। ਜਿਹੜਾ ਕਿ ਪੰਜਾਬ ਦੀ ਜਿਹੜੀ ਵੰਡ ਹੋਈ ਹੈ, ਮੈਂ ਇਹਨੂੰ ਅੰਨੀ ਵੰਡ ਪੰਜਾਬ ਦੀ ਕਹਿੰਦਾ ਵਾਂ, ਕਿਉਂਕਿ ਅਗਰ ਦੇਖਿਆ ਜਾਏ 4 ਜੂਨ ਦੇ ਫਾਰਮੂਲੇ ਦੇ ਵਿੱਚ ਪੰਜਾਬ ਦੀ ਵੰਡ ਨਹੀਂ ਸੀ। ਆਖਰ ਉਹ ਕਿਹੜੀ ਚੀਜ਼ ਸੀ ਜਿਨੇ ਇਸ ਚੀਜ਼ ਤੇ ਮਜਬੂਰ ਕੀਤਾ? ਔਰ ਜਦੋਂ ਪੰਜਾਬ ਨੂੰ ਜਿਨ੍ਹਾਂ ਸਾਹਿਬ ਨੇ ਕਿਹਾ ਸੀ ਕਿ ਇਹਨੂੰ ਬਫਰ ਜ਼ੋਨ ਬਣਾ ਦਿਓ, ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ ਇੰਡੀਪੈਂਡੈਂਟ ਸਟੇਟ ਰਹਿਣ ਦਿਓ ਪੰਜਾਬ ਨੂੰ, ਠੀਕ ਹੈ ਜੀ, ਤੇ ਪੰਜਾਬ ਨਾ ਵੰਡੋ। ਆਖਿਰ ਉਹ ਕੌਣ ਸਨ, ਕਿੰਨਾਂ ਦੀ ਵਜ੍ਹਾ ਦੇ ਨਾਲ ਪੰਜਾਬ ਵੰਡਿਆ ਗਿਆ? ਔਰ ਇੰਨੀ ਖੂਨ ਹੋਈ ਕਿ ਖੂਨ ਦੀਆਂ ਨਦੀਆਂ ਚੱਲੀਆਂ। ਔਰ ਬਾਸ ਇੰਟਰਵਿਊ ਮੈਂ ਲੋਕਾਂ ਨਾਲ 47 ਦੇ ਕੀਤੇ ਨੇ, ਖੋਰੇ ਸੱਚ 47 ਦੇ, ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀ ਅਸੀਂ ਰਾਵੀ ਦਾ ਪਾਣੀ ਲਾਲ ਵੀ ਦੇਖਿਆ। ਜਿਹੜੇ ਲੋਕ ਜਾਂਦੇ ਸਨ ਵੱਢਦੇ ਟੁੱਕਦੇ, ਨਾਲੇ 47 ਚ ਬਾਰਿਸ਼ਾਂ ਹੋ ਰਹੀਆਂ ਸਨ। ਤਾਂ ਆਹ ਚੀਜ਼ ਹੈ। ਭੈਣ ਜੀ ਜਮ ਆਓ, ਤੁਹਾਡੀ ਆਪਣੀ ਧਰਤੀ ਹੈ। ਜਦੋਂ ਸਾਨੂੰ ਤੁਹਾਡਾ 1 ਮਹੀਨਾ ਰੱਖਿਆ ਸੀ ਮੀਆਂ ਫਿਰੋਜ਼ ਖਾਨ ਨੇ। ਸਹੀ ਜੀ, ਹਾਂ, ਫਿਰੋਜ਼ ਖਾਨ ਨੇ 1 ਮਹੀਨਾ ਰੱਖਿਆ ਸੀ ਉਹਨਾਂ ਨੇ, ਬਹੁਤ ਬਾਅਦ ਚ ਫਿਰ ਛੱਡ ਕੇ ਆਏ ਸੀਗੇ ਅਕਤੂਬਰ ਚ। ਬੱਲੇ ਬੱਲੇ ਬੱਲੇ, ਫਿਰ ਤਾਂ ਤੁਸੀਂ ਬੜੇ ਵਟਭਾਗੀ ਮੈਂ ਹੈ। ਤਾਂ 10 ਸਾਲ ਬਾਅਦ ਗਈ ਹਾਂ। ਮੇਰੇ ਪਿਤਾ ਜੀ ਗੱਲ ਸੁਣਾਉਂਦੀ ਹੁੰਦੀ ਸੀ ਸਾਰੀ। ਸਹੀ ਹੈ, ਮਤਲਬ ਕਿ ਤੁਹਾਨੂੰ ਸਾਨੂੰ ਇਸ ਨਾਲ ਮੋਹ ਹੈਗਾ। ਮੇਰੇ ਵੀਰ ਜੀ ਵੱਡੇ 6 ਇੱਥੇ ਨਨਕਾਣਾ ਸਾਹਿਬ ਪੜ੍ਹ ਕੇ ਗਏ ਸੀ। ਹਾਂਜੀ, ਠੀਕ ਹੈ ਜੀ। ਫਿਰ ਹਾਜ਼ਰ ਹੁੰਨੇ ਆ ਜੀ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਲੁਧਿਆਣੇ ਤੋਂ ਆਇਆ ਜੀ। ਮੇਰਾ ਮਾਛੀਵਾੜਾ ਸਾਹਿਬ ਪਿੰਡ ਹੈ ਜੀ, ਮੇਰਾ ਸ਼ਹਿਰ। ਅੱਛਾ, ਤੇ ਗਨੀ ਖਾਨ ਨਵੀ ਖਾਨ ਸਾਹਿਬ ਨੂੰ ਅਸੀਂ ਨਮਸਕਾਰਾਂ ਕਰਦੇ ਹਾਂ ਜੀ ਅਸੀਂ। ਭਾਈ ਨਬੀ ਖਾਨ ਔਰ ਭਾਈ ਗਨੀ ਖਾਨ, ਜਿਨੇ ਇਤਿਹਾਸ ਨਹੀਂ ਪੜ੍ਹਿਆ ਉਹ ਸਿੱਖ ਇਤਿਹਾਸ ਪੜ੍ਹਨ। ਔਰ ਇਹਨਾਂ ਦੀ ਦੇਣ ਜਿਹੜੀ ਹੈ ਸਿੱਖੀ ਨੂੰ ਬਹੁਤ ਵੱਡੀ ਹੈ। ਜਿਹੜੀ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਦੇ ਉੱਤੇ ਉਂਗਲੀ ਚੱਕਦੇ ਨੇ ਉਹ ਭਾਈ ਕਹਿੰਦੇ ਨੇ ਕਿ ਜਿਸ ਤਰ੍ਹਾਂ ਭਾਈ ਸਤੀ ਦਾਸ ਔਰ ਮਤੀ ਦਾਸ ਨੇ, ਇਸੇ ਤਰ੍ਹਾਂ ਭਾਈ ਨਬੀ ਖਾਨ ਔਰ ਗਨੀ ਖਾਨ ਦੀ ਜਿਹੜੀ ਲਾਈਫ ਹੈ ਉਹਦੇ ਮੁਤਲਕ ਪੜ੍ਹਨ, ਤੁਹਾਨੂੰ ਅੱਖਾਂ ਖੁੱਲ ਜਾਣਗੀਆਂ। ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੀ, ਨਮਸਕਾਰਾਂ ਕਰਦੇ ਹਾਂ। ਸਾਨੂੰ ਅਸੀਂ ਇਹ ਸਥਾਨਾਂ 'ਤੇ ਜਾ ਕੇ ਸਾਨੂੰ ਸਾਡੇ ਵਿੱਚੋਂ ਨਫ਼ਰਤ ਮਿਟਦੀ ਹੈ ਜੀ। ਸਾਡੀ ਸਿਰਫ ਸਰਕਾਰਾਂ ਦੇ ਸਿਆਸੀ ਬੰਦਿਆਂ ਕਰਕੇ ਸਾਨੂੰ ਲਾਂਘੇ 'ਤੇ ਵੀ ਸਰਕਾਰਾਂ ਥੋੜ੍ਹਾ ਜਿਹਾ ਨਰਮ ਕਰਨ, ਸੰਗਤ ਵਾਸਤੇ ਖੁੱਲ੍ਹੇ ਵੀਜ਼ੇ ਦੇਣ ਤਾਂ ਕਿ ਉਹ ਰਹਿ ਨਾ ਸਕੇ ਜੀ। ਅਸੀਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਬਿਲਕੁਲ। ਦੁਬਾਰਾ ਸੀਐਮ ਪੰਜਾਬ ਤੋਂ ਅਸੀਂ ਅਪੀਲ ਕਰਦੇ ਹਾਂ, ਜਿਸ ਤਰ੍ਹਾਂ ਕਿ ਸਰਦਾਰ ਸਾਹਿਬ ਨੇ ਕਿਹਾ ਕਿ ਲਾਂਘੇ ਦੀ ਜਿਹੜੀ ਪਾਲਿਸੀ ਹੈ, ਤੇ ਜਿਹੜੇ ਸਾਡੇ ਵਕਫ ਬੋਰਡ ਦੇ ਹੈੱਡ ਨੇ ਇਸ ਵੇਲੇ ਰਾਣਾ ਸ਼ਾਹਿਦ ਸਾਹਿਬ, ਔਰ ਨਾਲ ਹੀ ਨਾਲ ਜਿੰਨੇ ਵੀ ਸਾਡੇ ਸੀਨੀਅਰਸ ਨੇ, ਅਸੀਂ ਉਹਨਾਂ ਤੋਂ ਰਿਕੁਐਸਟ ਕਰਦੇ ਹਾਂ ਕਿ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਲਾਂਘੇ ਦੇ ਔਰ ਵੀਜ਼ਾ ਪ੍ਰੋਸੈਸ ਜਿਹੜੇ ਨੇ ਉਹ ਆਸਾਨ ਕੀਤੇ ਜਾਣ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸੰਗਤ ਜਿਹੜੀ ਹੈ ਉਹ ਆ ਸਕੇ। ਬਸ ਇੰਨੀ ਬੇਨਤੀ ਹੈ ਜੀ। ਸਭ ਸਰਕਾਰ ਤੁਸੀਂ ਦਾ ਪਹਿਲੀ ਵਾਰੀ ਆਏ ਹੋ? ਹਾਂਜੀ। ਕਿੱਦਾਂ ਦਾ ਲੱਗਿਆ? ਬਜ਼ੁਰਗ ਸਾਡੇ ਇੱਥੇ ਸਿਆਲਕੋਟ ਦੇ ਸੀਗੇ ਜੀ। ਵਾਹ ਜੀ ਵਾਹ। ਤੇ ਸਿਆਲਕੋਟ ਕਿਹੜੇ ਪਿੰਡ ਦੇ? ਇਹ ਮੁਜ਼ੱਫਰ ਤਹਿਸੀਲ ਜੀ, ਉਹਨਾਂ ਨੂੰ ਬਾਕੀ ਪਿੰਡ ਦਾ ਨਹੀਂ ਪਤਾ ਜੀ। ਕਿਹੜੇ? ਮੁਜ਼ੱਫਰ ਤਹਿਸੀਲ ਸੀਗੀ ਜੀ ਉਹਨਾਂ ਦੀ।
ਜ਼ਫਰਵਾਲ? ਮਟੱਫਰੀ ਕਹਿੰਦੇ ਜੀ ਸਾਡੇ ਉਹਨਾਂ ਨਹੀਂ ਨਹੀਂ, ਪਿੰਡ ਦਾ ਨਾਮ ਕੀ ਸੀ? ਪਿੰਡ ਦਾ ਨਾਮ ਨਹੀਂ ਪਤਾ ਹੈਗਾ ਪਿੰਡ ਦਾ ਨਾਮ ਨਹੀਂ ਪਤਾ ਤੁਹਾਨੂੰ? ਚਲੋ ਜੀ, ਸਾਨੂੰ ਯਾਦ ਨਹੀਂ। ਮੇਰੇ ਆਪਣੇ ਪੁਰਖ ਜਿਹੜੇ ਆ ਉਹ ਸਿਆਲਕੋਟ ਦੇ ਨੇ। ਮੈਂ ਇਸ ਲਈ ਤੁਹਾਡੇ ਕੋਲ ਪੁੱਛਿਆ, ਮੈਂ ਕਿਹਾ ਅਗਰ ਜੋ ਪਿੰਡ ਹੈ ਤੇ ਤੁਹਾਨੂੰ ਆਪਾਂ ਉਹਦੀ ਕੋਈ ਗੱਲਬਾਤ ਜਿਹੜੀ ਹੈ ਸਾਡਾ ਸੁਣਾ ਤਾਂ ਦਿੰਦੇ। ਸਾਰਾ ਹੀ ਜਿੰਨਾ ਸੀ ਹਿੰਦੁਸਤਾਨ 'ਚ ਆ ਜੀ, ਸਾਡਾ ਉਨਾ ਹੀ ਪਾਕਿਸਤਾਨ 'ਚ ਆ ਜੀ। ਇਹ ਸਿਰਫ ਸਰਕਾਰਾਂ ਦੀ ਨਫ਼ਰਤ ਕਰਕੇ ਸਾਨੂੰ ਪਾਕਿਸਤਾਨ 'ਚ ਨਹੀਂ ਆਉਣ ਜਾਣ ਦਿੰਦੇ। ਨਹੀਂ, ਰੱਬ ਖੈਰ ਕਰੇਗਾ। ਨਫ਼ਰਤਾਂ ਜਿਹੜੀਆਂ ਆਪਾਂ 10 ਸਾਲ ਤੋਂ ਲੱਗੀਆਂ, ਬਹੁਤ ਨਫ਼ਰਤ ਘਟੀ ਹੈ ਔਰ ਅੱਜ ਮੈਨੂੰ ਬਹੁਤ ਨੌਜਵਾਨ ਚਿਹਰੇ ਵੀ ਨਜ਼ਰ ਆ ਰਹੇ ਨੇ ਜਿਹੜੇ ਕਿ ਪਹਿਲੇ ਅਸੀਂ ਜੰਗੇ ਨੇ ਵੀ ਸਾਡੇ ਨਾਲ ਬਹੁਤ ਸਾਥ ਦਿੱਤਾ ਹੈ ਜੀ। ਇਮਰਾਨ ਖਾਨ ਜੀ ਨੇ, ਸਾਡੇ ਸਿੱਧੂ ਜੀ ਨੇ, ਉਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ, ਫਿਰ ਵੀ ਸਰਕਾਰਾਂ ਦੇ ਅੰਦਰ ਨਫ਼ਰਤ ਆ ਜੀ ਇਹਨਾਂ ਵਿੱਚ। ਚਲੋ ਜੀ, ਰੱਬ ਕਰੇਗਾ ਜਿੱਥੇ ਇੱਥੇ ਤੱਕ ਆਪਾਂ ਪਹੁੰਚ ਗਏ ਆ ਨਾ, ਅੱਗੇ ਵੀ ਚੱਲ ਪਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।